ਲਓ ਜੀ ਦੋਸਤੋ, ਇਹ ਇੱਕ ਹੋਰ ਘਰ ਪੁਰਾਣਾ ਛੋਟੀ ਤੇ ਵੱਡੀ ਇੱਟ ਦਾ ਬਣਿਆ। ਇਹਦੇ ਬਾਰੇ 'ਚ ਕਿਹਾ ਗਿਆ ਹੈ ਕਿ ਜਦੋਂ 1947 ਦੀ ਵੰਡ ਹੋਈ ਤੇ ਉਸ ਤੋਂ ਪਹਿਲੇ ਇਹਦੇ ਵਿੱਚ ਇੱਕ ਖੱਤਰੀਆਂ ਦੀ ਫੈਮਿਲੀ ਰਹਿੰਦੀ ਹੁੰਦੀ ਸੀ। ਖੱਤਰੀ ਜਿਨ੍ਹਾਂ ਦਾ ਬਾਜ਼ਾਰ ਦੇ ਵਿੱਚ ਇੱਕ ਬਹੁਤ ਵੱਡਾ ਕਾਰੋਬਾਰ ਸੀ। ਇਹ ਘਰ ਉਹਨਾਂ ਦੇ ਨੇ ਅਤੇ ਉਹਨਾਂ ਦੀਆਂ ਜਿਹੜੀਆਂ ਫੈਮਿਲੀ ਦੀਆਂ ਕੁੜੀਆਂ ਸਨ ਉਹ ਇਹ ਛੱਡ ਕੇ ਨਹੀਂ ਸਨ ਜਾਣਾ ਚਾਹੁੰਦੀਆਂ। ਇਹ ਘਰ ਛੱਡ ਕੇ ਨਹੀਂ ਸਨ ਜਾਣਾ ਚਾਹੁੰਦੀਆਂ, ਲੇਕਿਨ ਖੈਰ ਉਹਨਾਂ ਨੂੰ ਜਾਣਾ ਪਿਆ। ਉਹ ਮਜਬੂਰੀ ਸੀ। 1947 ਦੀ ਵੰਡ ਤੋਂ ਤਕਰੀਬਨ 15-20 ਦਿਨ ਪਹਿਲਾਂ ਉਹ ਇੱਥੋਂ ਛੱਡ ਕੇ ਚਲੇ ਗਏ। ਮਹਾਜਨ ਮੋਤੀ ਲਾਲ ਇਹ ਫੈਮਿਲੀ ਦੇ ਜਿਹੜੇ ਹੈਗੇ ਸਨ ਸਰਬਰਾਹ, ਉਹਨਾਂ ਦਾ ਨਾਂ ਸੀ ਅਤੇ ਉਹ ਜਨਾਬ ਇੱਥੇ ਰਿਹਾਇਸ਼ ਪਜ਼ੀਰ ਸਨ। ਅੱਜ ਆ ਤੁਸੀਂ ਦੇਖ ਲਓ, ਓਏ ਹੋਏ ਹੋਏ ਹੋਏ, ਵੇਖੋ ਜੀ ਇਹ ਛੋਟੀਆਂ ਇੱਟਾਂ ਨਾਨਕਸ਼ਾਹੀ, ਉਹਦੇ ਬਾਅਦ ਇਹ ਵੱਡੀਆਂ ਇੱਟਾਂ ਅਤੇ ਇਹ ਬਰਾਂਡਾ, ਇਹ ਪੌੜੀਆਂ। ਕਿਹੜੇ ਪੈਰ ਸਨ ਜਿਹੜੇ ਜੀ ਇੱਥੋਂ ਲੱਗ ਕੇ ਉੱਤੇ ਜਾਂਦੇ ਹੁੰਦੇ ਸਨ ਛੱਤ 'ਤੇ ਇੱਧਰ ਨੂੰ। ਕਿੱਥੇ ਗਏ ਉਹ ਲੋਕ ਜਿਨ੍ਹਾਂ ਨੇ ਐਡੇ ਚਾਵਾਂ ਨਾਲ ਘਰ ਬਣਾਏ ਸਨ ਅਤੇ ਅੱਜ ਰੂੜੀਆਂ ਦੇ ਢੇਰ। ਦਰਵਾਜ਼ਾ ਦੇਖੋ ਜੀ ਟੁੱਟ ਭੱਜ ਗਿਆ, ਜੰਦਰੇ ਲੱਗੇ ਨੇ ਉੱਥੇ ਦੇ ਉੱਥੇ ਹੀ। ਦਰਵਾਜ਼ੇ ਦੇ ਫੱਟੇ ਸਾਰੇ ਅਲੱਗ ਅਲੱਗ ਹੋ ਚੁੱਕੇ ਨੇ। ਇੱਕ ਦਰਵਾਜ਼ਾ ਇਹ ਹੁੰਦਾ ਸੀ ਤਾਂ ਬਾਹਰ ਨੂੰ। ਦੋਸਤੋ, ਮੈਂ ਜਦੋਂ ਵੀਡੀਓ ਇਹੋ ਜਿਹੀ ਬਣਾਉਂਦਾ ਤਾਂ ਮੇਰਾ ਦਿਲ ਬਹੁਤ ਦੁਖੀ ਇਸ ਲਈ ਹੋ ਜਾਂਦਾ ਹੈ ਕਿ ਕਿਸੇ ਨੂੰ ਪਤਾ ਸੀਗਾ ਜਿਹੜੇ ਘਰ ਬਣਦੇ ਨੇ ਪਏ ਇੱਥੇ ਕੋਈ ਰਹਿ ਵੀ ਨਹੀਂ ਸਕਦਾ, ਔਰ ਇਹ ਬਾਅਦ 'ਚ ਖੰਡਰ ਬਣ ਜਾਣਗੇ। ਇਹ ਚੁਬਾਰਾ ਸੀ, ਉੱਤੇ ਬਾਰੀਆਂ, ਛੱਤਾਂ ਨੂੰ ਗਾਇਬ ਹੋ ਗਈਆਂ ਨੇ ਅਤੇ ਰੂੜੀ ਗੰਦ ਪੂਰੇ ਮਹੱਲੇ ਦਾ ਇਸ ਘਰ ਦੇ ਵਿੱਚ। ਇਹ ਚੁਬਾਰਾ, ਇਹਦੀ ਛੱਤ ਹੁੰਦੀ ਸੀ ਅਤੇ ਉੱਤੇ ਬਾਰੀਆਂ। ਕੀ ਕੀਤਾ ਜਾ ਸਕਦਾ ਜੀ। ਇਹ ਫੈਮਿਲੀ ਜਨਾਬ, ਇਹਨਾਂ ਦਾ ਕਾਰੋਬਾਰ ਹੁੰਦਾ ਸੀ, ਦੁਕਾਨ ਹੁੰਦੀ ਸੀ ਬਾਜ਼ਾਰ ਦੇ ਵਿੱਚ। ਬਜ਼ੁਰਗਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਕੋਲ ਗੱਲ ਨਹੀਂ ਸੀ ਹੋ ਰਹੀ, ਲੇਕਿਨ ਉਹਨਾਂ ਮੈਨੂੰ ਥੋੜ੍ਹਾ ਬਹੁਤਾ ਦੱਸਿਆ ਇਹਦੇ ਬਾਰੇ 'ਚ, ਤਾਂ ਮੈਂ ਤੁਹਾਡੇ ਨਾਲ ਇਹ ਗੁਫ਼ਤਗੂ ਕਰਨਾ ਪਿਆ। ਉਹ ਬਜ਼ੁਰਗ ਹੁਣ ਜਿਹੜੇ ਵਡੇਰੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਨਾ, ਉਹ ਕਿਉਂਕਿ ਉਹਨੂੰ 90-95 ਸਾਲ ਦਾ ਜਿਹੜਾ ਬੰਦਾ ਬਜ਼ੁਰਗ ਨੇ ਉਹ ਵਿਚਾਰੇ ਬਿਮਾਰ ਨੇ, ਉਹਨਾਂ ਕੋਲ ਗੱਲਾਂ ਨਹੀਂ ਹੁਣ ਹੁੰਦੀਆਂ। ਅਤੇ ਇਹ ਜਨਾਬ ਘਰ ਦਾ ਮੇਨ ਚੁਗਾਠ, ਇਹ ਪਸਰੂਰ ਸ਼ਹਿਰ ਦੇ ਵਿੱਚ। ਅਤੇ ਇਹ ਦੇਖੋ ਜਨਾਬ, ਮੈਨੂੰ ਕੁਝ ਲੋਕਾਂ ਨੇ ਵੀ ਦੱਸਿਆ ਕਿ ਇੱਥੇ ਨਾ ਕੁਛ ਅਰਸਾ ਡੀਪੂ ਰਿਹਾ। ਜਦੋਂ 1947 ਦੀ ਵੰਡ ਹੋਈ ਤਾਂ ਇਹ ਫਿਰ ਇੱਥੇ ਇੱਕ ਮੁਸਲਮਾਨ ਫੈਮਿਲੀ ਆਬਾਦ ਹੋ ਗਈ। ਮਹਾਜਰ ਉੱਥੋਂ ਆਏ ਸਨ ਇੰਡੀਆ 'ਚ, ਉਹਨਾਂ ਨੇ ਘਰ ਲਾਟ ਹੋਇਆ, ਲੇਕਿਨ ਉਹ ਫਿਰ ਇੱਥੋਂ ਚਲੇ ਗਏ ਕਿਸੇ ਹੋਰ ਸ਼ਹਿਰ ਦੇ। ਅਤੇ ਇਹ ਇੱਥੇ ਡੀਪੂ ਰਿਹਾ ਖੰਡ ਦਾ, ਚੀਨੀ ਦਾ। ਇੱਥੋਂ ਚੀਨੀ ਲੋਕਾਂ ਨੂੰ ਮਿਲਦੀ ਹੁੰਦੀ ਸੀ, ਲੇਕਿਨ ਹੁਣ ਉਹ ਵੀ ਤਬਾਹ ਹੋ ਗਿਆ। ਮੈਂ ਅੰਦਰ ਜਾ ਰਿਹਾ ਵਾਂ ਅਤੇ ਗੰਦ ਦੇ ਵਿੱਚੋਂ ਦੀ ਲੰਘ ਕੇ ਜਾ ਰਿਹਾ। ਛੋਟੀਆਂ ਇੱਟਾਂ, ਇਹ ਪੌੜੀਆਂ ਤਾਂ ਨੂੰ ਜੀ। ਹੁਣ ਅੱਗੇ ਮੈਂ ਕਿੱਥੇ ਜਾਵਾਂ, ਕੀ ਤੁਹਾਨੂੰ ਹਾਲਾਂ ਦੋਸਤੋ ਉੱਤੇ। ਇੱਥੋਂ ਬਾਅਦ ਅੱਗੇ ਛੱਤ ਟੁੱਟੀ ਹੈ ਅਤੇ ਇੱਥੇ ਜਿਹੜੀਆਂ ਬਜ਼ੁਰਗ ਕੁੜੀਆਂ, ਮੁੰਡੇ, ਬੱਚੇ, ਮਾਈਆਂ, ਬਾਬੇ ਰਹਿੰਦੇ ਹੋਣੇ ਨੇ, ਅੱਜ ਉਹਨਾਂ ਦੇ ਇਹ ਬੈਡਰੂਮ ਹੈ, ਮੇਨ ਕਮਰਾ, ਅਤੇ ਇਹ ਵਿੱਚ ਦਰਖਤ ਉੱਗ ਗਿਆ। ਹੋਰ ਇੱਕ ਕਿਦੋਂ ਦਾ ਖੰਡਰ ਬਣਿਆ ਇਹਦਾ ਘਰ, ਇਹ ਵਿੱਚ ਦਰਖਤ ਉੱਗਿਆ ਘਰ ਦੇ ਵਿੱਚ, ਕਮਰੇ ਦੇ ਵਿੱਚ ਉੱਗਿਆ। ਦੁਨੀਆ 4 ਦਿਨਾਂ ਦੀ। ਇਹ ਖਿੜਕੀ ਦੂਸਰੇ ਪਾਸੇ ਦਰਵਾਜ਼ਾ, ਇਹ ਮੇਨ ਕਮਰੇ 'ਚ ਦੂਸਰੇ ਪਾਸੇ ਨੂੰ ਜਾਣ ਵਾਸਤੇ। ਹੁਣ ਮੈਂ ਅੰਦਰ ਜਾ ਨਹੀਂ ਸਕਦਾ ਕਿਉਂਕਿ ਇੱਥੇ ਬਹੁਤ ਹੀ ਤਾਫੁਨ ਫੈਲਿਆ, ਬੋ ਫੈਲੀ ਹੈ। ਕਦੀ ਮਜਾਲ ਹੈ ਇੱਥੇ ਕਿ ਉਦੋਂ ਇੰਨੇ ਸਾਫ਼ ਸੁਥਰੇ ਘਰ ਹੁੰਦੇ ਸਨ। ਕਹਿੰਦੇ ਨੇ ਕਿ ਕਿਆਮੇ ਪਾਕਿਸਤਾਨ ਤੋਂ ਪਹਿਲੇ ਇਹ ਘਰ ਐਡੇ ਸਾਫ਼ ਹੁੰਦੇ ਸਨ, ਭਾਵੇਂ ਕਿ ਇਹਦਾ ਕੱਚਾ ਘਰ ਹੁੰਦਾ ਸੀ, ਲੇਕਿਨ ਇੰਨਾ ਸਾਫ਼ ਹੈ, ਬਜ਼ੁਰਗਾਂ ਨੇ ਅਕਸਰ ਕਿਹਾ। ਇਹ ਤਾਂ ਫਿਰ ਪੱਕੇ ਘਰ ਬਣੇ ਨੇ। ਪੌੜੀਆਂ, ਇਹ ਉੱਤੇ ਬਾਰੀਆਂ ਵੀ ਰੋਸ਼ਨਦਾਨਾਂ ਦੀਆਂ ਟੁੱਟ ਗਈਆਂ, ਜਾਲੀਆਂ ਲੱਗੀਆਂ ਹੁੰਦੀਆਂ ਸੀ ਇਹਦੇ ਵਿੱਚ। ਵੰਡ ਨੇ ਜਨਾਬ ਦੇਖੋ ਤੁਸੀਂ ਕਿੰਨੇ ਜਿਹੜੇ ਦੁੱਖ ਵੀ ਦਿੱਤੇ ਅਤੇ ਸਾਰਾ ਕੁਝ ਜਿਹੜਾ ਨਾ ਉਹਦਾ। ਕਈ ਲੋਕ ਜਿਹੜੇ ਮੁਸਲਮਾਨ ਉੱਧਰੋਂ ਉੱਜੜ ਕੇ ਇੱਧਰ ਪਾਕਿਸਤਾਨ ਆਏ ਅਤੇ ਗੈਰ ਮੁਸਲਿਮ ਇੱਧਰੋਂ ਉੱਜੜ ਕੇ ਅਤੇ ਚੜ੍ਹਦੇ ਪੰਜਾਬ ਜਾਂ ਦੂਜੇ ਜਿਹੜੇ ਇੰਡੀਆ ਦੇ ਦੂਸਰੇ ਇਲਾਕੇ ਦੇ ਉੱਥੇ ਗਏ। ਅਤੇ ਮੈਂ ਜਨਾਬ ਇਹ ਦੇਖੋ ਤੁਹਾਨੂੰ ਖਸੂਸੀ ਮਨਾਜ਼ਰ ਵਾ ਰਿਹਾ। ਚੁਬਾਰਾ ਹੈਗਾ ਸੀ, ਛੱਤਾਂ ਟੁੱਟ ਗਈਆਂ, ਗਾਡਰ ਬਾਲੇ ਛਤੀਰੀਆਂ ਪਤਾ ਨਹੀਂ ਕਿੱਥੇ ਗਈਆਂ। ਇਹ ਗਲੀਆਂ ਤੰਗ ਨੇ ਸ਼ਹਿਰ ਪਸਰੂਰ ਦੀਆਂ, ਉਹਦੇ ਵਿੱਚ ਘਰ 4 ਸਵੇਰੇ ਆਬਾਦੀ ਹੈ। ਲੋਕਾਂ ਨਵੇਂ ਘਰ ਛੱਤ ਰਹੇ ਨੇ, ਇਹ ਵੀ ਪੁਰਾਣੇ ਹੁੰਦੇ ਸਨ 4 ਸਵੇਰੇ ਪੁਰਾਣੇ ਘਰ, ਲੇਕਿਨ ਇਹ ਵਾਲੀਵਾਰ ਸੇ ਦਾ ਜਿਹੜਾ ਨਾ ਉਹ ਮੇਰੇ ਹਾਲੇ ਇੱਥੇ ਕੋਈ ਨਹੀਂ ਰਹਿੰਦਾ, ਕਿਸੇ ਹੋਰ ਸ਼ਹਿਰ 'ਚ ਨੇ। ਅਤੇ ਆਹ ਖਿੜਕੀਆਂ ਅਤੇ ਦਰਵਾਜ਼ੇ ਅਤੇ ਉਹ ਗਾਇਬ ਨੇ, ਛਤੀਰੀਆਂ ਗਾਇਬ ਨੇ,
ਚਗਾਠਾਂ ਗਾਇਬ ਤੇ ਇਹ ਸਾਰਾ ਕੁਝ। ਐਸੇ ਦੋਸਤੋ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।